ਉਹ ਉੱਤੇ ਖਾਣੇ ਨਾਲ ਲੱਗੇ ਤੇ ਲੋਕਾਂ ਵੱਢ ਵੁੱਢ ਲਈ ਨਹੀਂ ਖੜੇ ਵਿੱਚ ਸੋਨਾ ਹੈ ਜਾਂ ਕੀ ਬਣਾਇਆ ਕਿ ਪਿੱਤਲ ਦੇ ਲੱਗੇ ਹੋਣੇ ਨਾ। ਆਹੋ ਉੱਤੇ ਸਾਰਿਆਂ ਦੇ ਅੱਛਾ ਬਿਹਤਰੀਨ ਬਣੀ ਹੈ ਸਾਡੇ ਇਹਦੇ ਵਿੱਚ ਉਹਨਾਂ ਦੇ ਹਰ ਸ਼ਹਿਰ ਵਿੱਚ ਹੀ ਬਣੀ। ਤੇ ਇਹ ਹੁਣ ਇਸ ਵੇਲੇ ਜਿਹੜੀ ਸਮਾਧੀ ਹੈ ਨਾ ਇਹ ਤੁਸੀਂ ਵੇਖ ਸਕਦੇ ਹੋ ਤੇ ਜਿਹੜੀਆਂ ਸਾਈਡਾਂ ਦੀਆਂ ਦੀਵਾਰਾਂ ਨੇ ਇਹ ਵੇਖੋ। ਤੇ ਇਹ ਜਿਹੜੀ ਜਦੋਂ ਤੁਸੀਂ ਵੇਖੀ ਹੈ ਉਦੋਂ ਇਹ ਮੋਰੇ ਸ਼ੋਰੇ ਹੈ ਸਨ ਚਾਚਾ ਜੀ ਕਿ ਖਤਮ ਹੋ ਗਏ ਸਨ? ਇਹ ਕੋਈ ਸ਼ਹਿਰ ਨਹੀਂ ਸੀ ਇਹਦੇ ਵਿੱਚ ਇਹ ਸ਼ਹਿਰ ਬਿਲਕੁਲ ਸਾਫ਼ ਇੱਥੇ ਦਰਵਾਜ਼ਾ ਸੀ, ਦਰਵਾਜ਼ੇ ਹਨ ਨਾਲ ਇੱਥੇ ਦਰਵਾਜ਼ੇ ਸਨ। ਤੇ ਇਹ ਸਿਰਾਂਵਾਲੀ ਵਾਲਾ ਉਹ ਸਰਦਾਰ ਖਾਨਦਾਨ ਹੈ ਜਿਹੜਾ ਮੁਸਲਮਾਨੋਂ ਸਿੱਖ ਹੋਏ ਸਨ। अस्सलाम वालेकुम दोस्तों, मैं औरंगजेब बेग ਤੇ ਇਸ ਵੇਲੇ ਮੈਂ ਖੜਾ ਵਾਂ ਤਹਿਸੀਲ ਡਸਕਾ ਦਾ ਬਹੁਤ ਹੀ ਪੁਰਾਣਾ ਮਸ਼ਹੂਰ ਕਸਬਾ ਸਿਰਾਂਵਾਲੀ ਤੇ ਉਹਦੇ ਵਿੱਚ ਆ ਮੇਰੇ ਪਿੱਛੇ ਵੇਖ ਸਕਦੇ ਹੋ ਇਹ ਹੈਗੀ ਹੈ ਸਮਾਧੀ ਮੰਗਲ ਸਿੰਘ ਜਿਹੜੇ ਕਿ ਮਹਾਰਾਜਾ ਖੜਕ ਸਿੰਘ ਦੇ ਸਾਲੇ ਸਨ। ਉਹ ਇਸ ਪਿੰਡ 'ਚ ਇਸ ਸਿਰਾਂਵਾਲੀ ਦੇ ਵਿੱਚ ਪੈਦਾ ਹੋਏ ਸਨ ਤੇ ਇਹ ਉਹਨਾਂ ਦੀ ਸਮਾਧੀ ਹੈਗੀ ਹੈ। ਮੈਂ ਥੋੜਾ ਜਿਹਾ ਤੁਹਾਨੂੰ ਇੱਥੇ ਐਡ ਕਰ ਦਿਆਂ ਕਿ ਜਿਹੜੇ ਸਨ ਰਾਜਾ ਮੰਗਲ ਸਿੰਘ ਉਹਨਾਂ ਦੇ ਵਾਲਦ ਸਾਹਿਬ ਦਾ ਨਾਮ ਸੀ ਲਾਲ ਸਿੰਘ, ਸਰਦਾਰ ਲਾਲ ਸਿੰਘ। ਤੇ ਸਰਦਾਰ ਲਾਲ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਸਾਂਢੂ ਉਹ ਸਨ ਕੁੜਮ, ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਬੇਟਾ ਜਿਹਦਾ ਨਾਂ ਖੜਕ ਸਿੰਘ ਸੀ ਤੇ ਜਿਹੜਾ ਸਿਰਾਂਵਾਲੀ ਦੇ ਸਰਦਾਰ ਸਨ ਲਾਲ ਸਿੰਘ ਉਹਨਾਂ ਦੀ ਬੇਟੀ ਈਸ਼ਰ ਕੌਰ ਉਹਨਾਂ ਦੀ ਸ਼ਾਦੀ ਹੋਈ ਸੀ ਤੇ ਮੰਗਲ ਸਿੰਘ ਫਿਰ ਖੜਕ ਸਿੰਘ ਦਾ ਸਾਲਾ ਲੱਗਿਆ। ਤੇ ਇਹ ਉਹਦੀ ਸਮਾਧੀ ਹੈ ਜਿਹੜੀ ਕਿ ਇਸ ਵੇਲੇ ਬੜੀ ਭੈੜੀ ਹਾਲਤ ਦੇ ਵਿੱਚ ਤੇ ਇਹ ਸਿਰਾਂਵਾਲੀ ਦੇ ਵਿੱਚ ਮੌਜੂਦ ਹੈ। ਆਖਰੀ ਨਿਸ਼ਾਨੀ ਰਹਿ ਗਈ ਹੈ ਤੇ 3 ਸਮਾਧੀਆਂ ਹੁੰਦੀਆਂ ਸਨ, 2 ਢਹਿ ਗਈਆਂ ਨੇ, 1 ਮੌਜੂਦ ਹੈ। ਤੇ ਚਲੋ ਮੈਂ ਤੁਹਾਨੂੰ ਇਹ ਵੀ ਵਿਖਾਲਣਾ ਤੇ ਉਸ ਤੋਂ ਬਾਅਦ ਨਾਲ ਤੁਹਾਨੂੰ ਹੋਰ ਵੀ ਦੱਸਣਾ ਕਿ ਇਹਨਾਂ ਦੀ ਹਿਸਟਰੀ ਕੀ ਹੈ। ਉਹ ਉੱਤੇ ਖਾਣੇ ਨਾਲ ਲੱਗੇ ਤੇ ਲੋਕਾਂ ਵੱਢ ਵੁੱਢ ਲਈ ਨਹੀਂ ਖੜੇ ਵਿੱਚ ਸੋਨਾ ਹੈ ਜਾਂ ਕੀ ਬਣਾਇਆ ਕਿ ਪਿੱਤਲ ਦੇ ਲੱਗੇ ਹੋਣੇ ਨਾ। ਆਹੋ ਉੱਤੇ ਸਾਰਿਆਂ ਦੇ ਅੱਛਾ ਬਿਹਤਰੀਨ ਬਣੀ ਹੈ ਸਾਡੇ ਇਹਦੇ ਵਿੱਚ ਉਹਨਾਂ ਦੇ ਹਰ ਸ਼ਹਿਰ ਵਿੱਚ ਹੀ ਬਣੀ। ਵਿੱਚ ਡਿਜ਼ਾਈਨ ਹੋਏ ਸਨ, ਡਿਜ਼ਾਈਨ ਹੋਏ ਸਨ, ਚਿੜੀਆਂ ਕਬੂਤਰ, ਮਤਲਬ ਉਹਨਾਂ ਦੀ ਕਿਤਾਬਾਂ ਵਿੱਚ ਸਾਰਾ ਕੁਝ। ਹਰ ਸ਼ਹਿਰ ਸੀ ਉਹਨਾਂ ਦੀ। ਕਿੰਨੀਆਂ ਸਨ ਚਾਚਾ ਜੀ ਇੱਥੇ? ਹਾਂਜੀ ਇਹੋ ਜਿਹੀ ਕਿੰਨੀਆਂ ਸਨ ਸਮਾਧੀਆਂ? ਇਹ 3 ਹਨ। ਤੇ ਹੁਣ ਇੱਕ ਹੀ ਰਹਿ ਗਈ ਟਾਟੂ ਛੜੀ ਹੋਰ ਕੀ ਹੈ। ਅੱਛਾ ਸਹੀ ਹੈ। ਤੇ ਆਂਦੇ ਨੇ ਇੱਥੇ ਕੋਈ ਬਾਗ ਵੀ ਹੁੰਦਾ ਸੀ? ਬਾਗ ਆ ਪਾਸੇ ਆ ਤੋੜ ਹੀ ਬਾਗ ਸੀ। ਕਿਉਂ ਭਾ ਤੁਸੀਂ ਵੇਖਿਆ ਬਾਗ? ਬਾਗ ਤੇ ਹੁਣ ਕੀ ਕਰਿਆ ਬਾਗ ਤੇ ਹੁਣ ਹੀ ਵੇਖਿਆ ਕਾਹਦਾ ਬਾਗ ਸੀ? ਆ ਅੰਬਾਂ ਦਾ, ਦੂਜਾ ਅਮਰੂਦਾਂ ਦਾ, ਹਰ ਸ਼ਾਇਦ ਦਾ, ਖਨੋਟਾਂ ਦਾ, ਕਾਲੀ ਮਿਰਚ ਦਾ। ਵਾਹ ਜੀ ਵਾਹ, ਬੜਾ ਸੋਹਣਾ ਬਾਗ ਸੀ। ਹਾਂਜੀ ਸਿਰਾਂਵਾਲੀ ਬੜਾ ਮਸ਼ਹੂਰ ਕਸਬਾ ਮਸ਼ਹੂਰ ਹੈ। ਸਿੱਖਾਂ ਦੇ ਦੌਰ ਦਾ ਜਿਹੜਾ ਹੈਗਾ। ਹਾਂਜੀ ਸਿੱਖਾਂ ਦੇ ਦੌਰ ਦਾ ਬੜਾ ਮਸ਼ਹੂਰ ਹੈ। ਤੇ ਜਿਹੜਾ ਇੱਥੇ ਚਾਚਾ ਇਹਨਾਂ ਦਾ ਜਿਹੜਾ ਹੈਗਾ ਸ਼ੀਸ਼ ਮਹਿਲ ਉਹ ਵੀ ਤੁਸੀਂ ਸਹੀ ਹਾਲਤ 'ਚ ਵੇਖਿਆ? ਉਹ ਹਵੇਲੀ ਸੀ। ਹਵੇਲੀ ਜਿਹੜੀ ਹੈ ਬਿਲਕੁਲ ਸਹੀ ਉੱਚੀ ਸੀ। ਉੱਚੀ ਦੇ ਤੇ ਹੁਣ ਤਬਾਹ ਕਰ ਦਰਵਾਜ਼ੇ ਹੈ ਨਾ ਇਹ ਵੇਖੇ ਦਰਵਾਜ਼ੇ? ਆਹ ਵੇਖੇ ਨੇ। ਦਰਵਾਜ਼ੇ ਤੇ ਹੈ ਨਾ ਲਿਆਲ ਮੌਕੇ ਬੜੀ ਬਿਹਤਰੀਨ ਸੀ। ਉਹਨਾਂ ਦਾ ਕੰਮ ਸੀ 12 ਮਹੀਨੇ ਇੱਥੇ ਮਿਸਤਰੀ ਲੱਗੇ ਰਹਿੰਦੇ ਹਨ। ਵਾਹ ਜੀ ਵਾਹ, 12 ਮਹੀਨੇ ਮਿਸਤਰੀ। ਛੋਟੀ ਹੇਠ ਸੀ ਨਾ ਅਸਲ 'ਚ, ਛੋਟੇ ਟਾਈਮ ਬਹੁਤਾ ਲੈਂਦੀ ਹੈ। ਏਡੇ ਦੇ ਉੱਥੇ ਪਿੱਪਲ ਸਨ ਉੱਗੇ ਜਿਹੜੇ ਕੰਧਾਂ ਦੇ ਵਿੱਚ ਤੇ ਮਤਲਬ ਏਡੇ ਗਏ ਸਨ, ਮਤਲਬ ਉਹਨੂੰ ਭਾਰ ਹੀ ਕੋਈ ਨਹੀਂ ਸੀ ਕੰਧਾਂ ਨੂੰ। ਉਹ ਗੱਡੀਆਂ ਤੋਂ ਉੱਤੋਂ ਜਾਂਦੀਆਂ ਸੀ ਤਾਂ ਨੀਂਦ ਉੱਤੋਂ ਨਹੀਂ। ਤੇ ਇਹ ਜਿਹੜੀ ਜਦੋਂ ਤੁਸੀਂ ਵੇਖੀ ਹੈ ਉਦੋਂ ਇਹ ਮੋਰੇ ਸ਼ੋਰੇ ਹੈ ਸਨ ਚਾਚਾ ਜੀ ਕਿ ਖਤਮ ਹੋ ਗਏ ਸਨ? ਇਹ ਕੋਈ ਸ਼ਹਿਰ ਨਹੀਂ ਸੀ ਇਹਦੇ ਵਿੱਚ ਇਹ ਸ਼ਹਿਰ ਬਿਲਕੁਲ ਸਾਫ਼। ਇੱਥੇ ਦਰਵਾਜ਼ਾ ਸੀ, ਦਰਵਾਜ਼ੇ ਹਨ ਨਾਲ ਇੱਥੇ ਦਰਵਾਜ਼ੇ ਸਨ। ਅੱਛਾ ਦਰਵਾਜ਼ੇ ਹਨ। ਤੇ ਇਹ ਦਰਖਤ ਕੋਈ ਪੁਰਾਣਾ ਹੀ ਹੈ ਕਿ ਨਵਾਂ ਹੀ ਹੈ? ਇਹ ਵੀ ਪੁਰਾਣਾ ਇਹ ਪੁਰਾਣਾ ਜਿਹਾ ਮਗਰੋਂ ਦਾ ਤਾਂ ਛੋਟਾ ਹੀ ਸੀ। ਹੋਰ ਉਧਰ ਵੀ ਸੀ ਬਲਦੇ ਪਰਾਂ ਵੀ ਉਹਦਾ ਬਿਹਤਰੀਨ ਥਾ ਵੈਸੇ ਥੋੜਾ ਸੀ ਬਿਹਤਰੀਨ ਪੱਕਾ ਥੜਾ। ਹਾਂਜੀ ਪਲਸਤਰ ਹੋਏ ਆ ਉਹਨੇ ਬਣਾਇਆ ਹੀ ਸੀ। ਤੇ ਹੁਣ ਤੇ ਬਿਲਕੁਲ ਜੀ ਵੇਖੋ ਖਤਮ ਖਤਮ ਹੋਣ ਤੇ ਗੋਇਆ ਪਿਆ 4 ਸਵੇਰੇ ਗੋਇਆ ਹੀ ਆਹੋ। ਹੁੰਦਾ ਮਤਲਬ ਉਹ ਬਈ ਪਛਾਣਾ ਉਹਨਾਂ ਪੈਸੇ ਲਾਇਆ ਸਨ, ਉਹਨਾਂ ਮਿਹਨਤਾਂ ਕੀਤੀਆਂ ਹਨ। ਇਹ ਨਾ ਹੁਣ ਅੱਗੋਂ ਮਤਲਬ ਨਹੀਂ ਇਹਨਾਂ ਨੂੰ ਕੀ ਲੋੜ ਇਹ ਪੁੱਟ ਦੇ ਹੋਣੇ ਕਿ ਵਿੱਚੋਂ ਹੋਰ ਕੋਈ ਨਿਗਾਲਾ ਦਾ ਸੋਨਾ ਨਹੀਂ ਆਏ ਹੈ ਸਨ ਸਿੱਖ ਉੱਥੇ। ਹੂੰ ਉਹਨਾਂ ਮਤਲਬ ਹਵੇਲੀ 'ਚੋਂ ਖੜਿਆ ਨੇ। ਉਹਨੇ ਆਖਿਆ ਜੀ ਕੋਈ ਅਸੀਂ ਨਿਸ਼ਾਨੀ ਲੈ ਗਈ ਹੈ ਤੇ ਬਈ ਮਿਹਰਬਾਨੀ ਹੈ ਤੁਹਾਡੀ। ਉਹਨਾਂ ਨੂੰ ਪਤਾ ਹੈ ਉਹਨਾਂ ਸੋਨੇ ਦੀਆਂ ਕਿੱਲੀਆਂ ਠੋਕੀਆਂ ਰੰਗ ਕੀਤੀਆਂ ਹਨ। ਉਹਨਾਂ ਉਹ ਨਿਸ਼ਾਨੀ ਲੈ ਗਈ, ਉਹ ਸੋਨਾ ਹੀ ਲੈ ਗਏ ਪੁੱਟ ਕੇ ਕਿੱਲੀਆਂ। ਤੇ ਇਹਨਾਂ ਨੂੰ ਪਤਾ ਹੀ ਨਾ।
ਨਾ ਘਰ ਆ ਕਿ ਪਤਾ ਉਹਨਾਂ ਨੂੰ ਤਾਂ ਪਤਾ ਹੀ ਆ ਉਹ ਤੇ ਆਈ ਉੱਥੇ ਡਾਇਰੈਕਟ। ਡਾਇਰੈਕਟ ਵਾਹ ਜੀ ਵਾਹ। ਇਸੇ ਤਰ੍ਹਾਂ ਦਾ ਕੰਮ ਸਮਝਣਾ। ਤੇ ਇਹ ਮੜੀਆਂ ਦਾ ਏਰੀਆ ਚਾਚੇ ਸਾਰਾ? ਹਾਂਜੀ। ਤੇ ਇਹ ਹੁਣ ਜਗ੍ਹਾ ਕਿਹਦੀ ਹੈ? ਆ ਜਗ੍ਹਾ ਤੇ ਹੁਣ ਇਹਨਾਂ ਵੇਚੜਿਆ ਆ ਜਗ੍ਹਾ ਮੀਆਂ ਲਾਉ ਦਿਨ ਕੀ ਸੀ। ਨਹੀਂ ਇਹ ਗਵਰਨਮੈਂਟ ਸ਼ੋਰਮੈਂਟ ਦੀ ਨਹੀਂ ਹੁੰਦੀ ਹੈ ਜਿਹੜੀਆਂ ਜਿੱਥੇ ਮੜੀਆਂ ਛੜੀਆਂ ਹੋਣ ਖਾਸ? ਗਵਰਨਮੈਂਟ ਤੇ ਚਲੋ ਜਿਹੜੇ ਹੁਣ ਇੱਥੇ ਕਿਹੜਾ ਕੋਈ ਇਹਨਾਂ ਦੇ ਨਾਂ ਚੜੀ ਗਈ ਸਾਰੀ, ਇਹ ਮੀਆਂ ਲਾਉ ਦਿਨ ਕੀ। ਬਿਲਕੁਲ ਸਹੀ ਹੈ। ਇਹ ਸੀ ਇੱਥੇ ਸੀ ਜਗ੍ਹਾ ਮਸਜਿਦ ਦੀ। ਕਿੱਥੇ ਕਰਕੇ? ਆ ਜਿਹੜੀ ਸਾਰੀ ਅੱਛਾ। ਇਹ ਸਾਰੀ ਜੋ ਇਲਾਕੇ ਦੇ ਤੋੜਾ ਰਾਹ ਸੀ ਕਿ ਮਸਜਿਦ ਦੀ ਜਗ੍ਹਾ ਸੀ, ਤੇ ਉਹ ਇਹਨਾਂ ਦੇ ਕੋਲ ਹੀ। ਠੀਕ ਹੋ ਗਿਆ, ਠੀਕ ਹੋ ਗਿਆ। ਹਾਂ ਮਸਜਿਦ ਦਾ ਵੇਖੋ ਇਹਨਾਂ ਬਣਾਈ ਫਿਰ ਇਹ ਹੁਣ ਇਹ ਫਿਰ ਸ਼ਹੀਦ ਹੋ ਗਈ, ਹੁਣ ਨਵੀਂ ਬਣੀ। ਇਹ ਜਿਹੜੀ ਹੈ ਹਾਂਜੀ ਉਹ ਪੈਦੀ ਜਿਹੜੀ ਆਹ ਮਸਜਿਦ ਦਾ ਤੇ ਆ ਸਪੀਕਰ ਲੱਗਿਆ। ਇਹ ਹੁਣ ਉਹਨਾਂ ਸ਼ਹੀਦ ਕਰਨੀ ਹੈ, ਨਾਲ ਹੋਰ ਉਹਨਾਂ ਜਗ੍ਹਾ ਦੇਣੀ ਹੈ ਤੇ ਵੱਡੀ ਕਰਨੀ ਹੈ। ਅੱਛਾ ਅੱਛਾ, ਵਾਹ ਜੀ ਵਾਹ। ਇਹ ਜਨਾਬ ਸਮਾਧੀ ਹੈਗੀ ਹੈ। ਮੈਂ ਤੁਹਾਨੂੰ ਥੋੜਾ ਜਿਹਾ ਦੋਸਤ ਇਹ ਦੱਸ ਦਿਆਂ ਕਿ ਜਿਹੜਾ ਹੈਗਾ ਨਾ ਮੰਗਲ ਸਿੰਘ ਦੇ ਜਿਹੜੇ ਦਾਦਾ ਸਨ ਉਹਨਾਂ ਦਾ ਨਾਂ ਸੀ ਚੌਧਰੀ ਦਰਗਾਹ ਸਿੰਘ। ਤੇ ਇਹ ਇਹਨਾਂ ਦੇ ਖਾਨਦਾਨ ਦੇ ਵਿੱਚ ਉਦੋਂ ਮੁਸਲਮਾਨ ਸਨ। ਚੌਧਰੀ ਦਰਗਾਹ ਸਿੰਘ ਉਰੀ ਮੁਸਲਮਾਨ ਸਨ, ਲੇਕਿਨ ਉਹ ਫਿਰ ਸਿੱਖ ਮਜ਼ਹਬ ਇਖਤਿਆਰ ਕਰ ਲਿਆ। ਜਿਹੜਾ ਕਿ ਤਰੀਕ ਦੱਸਦੀ ਹੈ ਕਿ ਇਹ ਜਿਹੜਾ ਖਾਨਦਾਨ ਸੀ ਮੰਗਲ ਸਿੰਘ ਉਰਾਂ ਦਾ, ਇਹ ਮੁਸਲਮਾਨ ਤੋਂ ਸਿੱਖ ਹੋਏ ਸਨ। ਤੇ ਇਹਨਾਂ ਦਾ ਜਿਹੜਾ ਹੈਗਾ ਨਾ ਸਰਦਾਰ ਲਾਲ ਸਿੰਘ ਉਰਾਂ ਦਾ ਜਿਹੜਾ ਸੀ ਵਾਲਦ ਚੌਧਰੀ ਦਰਗਾਹ ਸਿੰਘ, ਉਹਨੇ ਇਸਲਾਮ ਦੇ ਵਿੱਚੋਂ ਨਾ ਫਿਰ ਕਨਵਰਟ ਹੋ ਕੇ ਤੇ ਸਿੱਖ ਜਿਹੜਾ ਨਾ ਮਜ਼ਹਬ ਉਹ ਇਖਤਿਆਰ ਕਰ ਲਿਆ ਸੀ। ਤੇ ਇਹ ਹੀ ਇੱਥੇ ਫਿਰ ਜਨਾਬ ਉਹਨਾਂ ਦੀ ਸ਼ਾਦੀ ਹੋ ਗਈ ਮਹਾਰਾਜਾ ਰਣਜੀਤ ਸਿੰਘ ਦੇ ਜਿਹੜਾ ਬੇਟਾ ਸੀ ਖੜਕ ਸਿੰਘ ਇਹਨਾਂ ਦੇ ਘਰ। ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਬੜੀਆਂ ਨਵਾਜ਼ਸ਼ਾਤ ਹੋ ਗਈਆਂ, ਬੜਾ ਰਕਬਾ ਇਹਨਾਂ ਨੂੰ ਮਿਲਿਆ। ਇਹ ਜਗ੍ਹਾ ਇੱਥੇ ਬੜੀ ਮਿਲੀ। ਘੋੜਿਆਂ ਦੀ ਇੱਕ ਫੌਜ ਆਉਂਦੀ ਹੁੰਦੀ ਸੀ ਨਾਲ ਮਹਾਰਾਜਾ ਖੜਕ ਸਿੰਘ ਦੇ, ਜਦੋਂ ਇੱਥੇ ਆਪਣੇ ਸਹੁਰੇ ਹੁੰਦੇ ਸਨ। ਤੇ ਘੋੜਿਆਂ ਵਾਸਤੇ ਜਨਾਬ ਇਹਨਾਂ ਨੂੰ ਬੜੀ ਇੱਥੇ ਜਗ੍ਹਾ ਹੀ ਜਗ੍ਹਾ ਸੀ ਬਹੁਤ ਜ਼ਿਆਦਾ। ਤੇ ਉਹ ਇੱਥੇ ਘੋੜੇ ਬੰਦ ਹੁੰਦੇ ਸਨ, ਸੌਵਾਂ ਨਾਲ ਸੈਂਕੜਿਆਂ ਹਜ਼ਾਰਾਂ ਨਾਲ ਘੋੜੇ ਹੁੰਦੇ ਸਨ, ਠੀਕ ਹੈ ਨਾ। ਤੇ ਮਹਾਰਾਜਾ ਰਾਜਾ ਮੰਗਲ ਸਿੰਘ ਜਿਹੜਾ ਸੀ, ਜਿਨ੍ਹਾਂ ਦੀ ਇਹ ਜਿਹੜੀ ਹੈਗੀ ਏ ਸਮਾਧੀ, ਉਹਨਾਂ ਵੀ ਜਿਹੜਾ ਨਾ ਬੜਾ ਆਪਣਾ ਜਿਹੜਾ ਨਾ ਉਹ ਕੀ ਕਹਿੰਦੇ ਨੇ ਰਾਜ ਕੀਤਾ। ਉਹ ਖੜਕ ਸਿੰਘ ਦੇ ਸਲਤਨਤ ਦੇ ਮੈਨੇਜਰ ਸਨ, ਕਿਉਂਕਿ ਸਾਲਾ ਸੀ, ਸਾਲਾ ਭਨੂੰ ਜਿਹਦਾ ਰਿਸ਼ਤਾ ਸੀ। ਤੇ ਇਹ ਹੁਣ ਇਸ ਵੇਲੇ ਜਿਹੜੀ ਸਮਾਧੀ ਹੈ ਨਾ, ਇਹ ਤੁਸੀਂ ਵੇਖ ਸਕਦੇ ਹੋ। ਡੰਗਰ ਬੱਜੇ ਨੇ ਅੰਦਰ, ਤੁਹਾਨੂੰ ਅੰਦਰ ਜਾ ਕੇ ਥੋੜੀ ਜਿਹੀ ਵਿਖਾਲਣਾ। ਵੇਖੋ ਜੀ ਛੱਤ ਅਸਲ ਹਾਲਤ ਦੇ ਉੱਤੇ ਕੋਈ ਨਕਸ਼ਕਾਰੀ ਜਿਹੜੀ ਮੌਜੂਦ ਹੈ। ਤੇ ਜਿਹੜੀਆਂ ਸਾਈਡਾਂ ਦੀਆਂ ਦੀਵਾਰਾਂ ਨੇ, ਇਹ ਵੇਖੋ ਫੁੱਲ ਬੂਟੇ ਬਣੇ ਨੇ ਉਸੇ ਤਰ੍ਹਾਂ ਹੀ ਜਨਾਬ। ਪਤਾ ਨਹੀਂ ਇਹਨੂੰ ਕਿੰਨਾ ਅਰਸਾ ਹੋ ਗਿਆ, ਕੋਈ ਪੌਣੇ 200 ਸਾਲ ਹੋ ਗਿਆ, ਕਿਉਂਕਿ ਇਹ ਤਰੀਕ ਦੱਸਦੀ ਹੈ ਕਿ 1864 ਵਿੱਚ ਜਿਹੜਾ ਨਾ ਉਹ ਮੰਗਲ ਸਿੰਘ ਦਾ ਜਿਹੜਾ ਨੇ ਇੰਤਕਾਲ ਹੋਇਆ ਸੀ 1864 ਦੇ ਵਿੱਚ। ਤੇ ਜ਼ਾਹਰੀ ਬਾਤ ਹੈ ਉਸ ਤੋਂ ਬਾਅਦ ਫਿਰ ਸਮਾਧੀ ਬਣੀ ਹੋਣੀ ਹੈ। 1864 ਦੇ ਵਿੱਚ ਉਹਦਾ ਇੰਤਕਾਲ ਹੋ ਗਿਆ ਸੀ। ਇਹ ਦੇਖੋ ਜਨਾਬ ਕਿੱਡਾ ਖੂਬਸੂਰਤ ਸ਼ਾਕਾਰ ਤੇ ਛੋਟੀ ਇੱਟ, ਨਾਂਗਸ਼ਾਹੀ ਇੱਟ ਜਿਹੜੀ ਆ ਦੇਖੋ। ਕਿੱਡੀ ਪ੍ਰੀਤ ਨਾਲ ਜਨਾਬ ਬਣੀ ਹੈ। ਇਹ ਹੁਣ ਵੇਖੋ ਤੁਹਾਨੂੰ ਇੱਕ ਚੀਜ਼ ਮੈਂ ਦੱਸ ਦਿਆਂ ਕਿ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਸਾਨੂੰ ਕੋਈ ਸੀਮੈਂਟ ਨਹੀਂ ਲੱਗ ਦਿੰਦਾ। ਛੋਟੀ ਇੱਟ ਲੱਗੀ ਹੈ, ਲੇਕਿਨ ਇਹ ਗਾਰਾ ਲੱਗਾ, ਯਾਨੀ ਕਿ ਵਿੱਚ ਮਿੱਟੀ ਲੱਗੀ ਹੈ। ਸੀਮੈਂਟ ਛੱਡ ਕੇ ਕੋਈ ਪਾਊਡਰ ਵੀ ਨਹੀਂ ਹੈਗਾ, ਜਿਹੜਾ ਪਾਊਡਰ ਬਣਾ ਕੇ ਲਾਉਂਦੇ ਨੇ ਉਹ ਵੀ ਨਹੀਂ। ਇਹ ਮਿੱਟੀ ਦੀ ਚਨਾਈ ਹੋਈ ਹੈ। ਇਹ ਮੈਂ ਵਾਪਸ ਇੱਥੇ ਰੱਖ ਦਿੱਤੀ। ਇਹ ਦੇਖੋ ਇਹ ਸਾਰੀ ਮਿੱਟੀ ਹੈ। ਤੇ ਹੁਣ ਤੇ ਜਨਾਬ ਇਹਦੇ ਦਰਵਾਜ਼ੇ ਹੁੰਦੇ ਸਨ। ਇਹ ਵੀ ਦਰਵਾਜ਼ਾ ਸੀ, ਲੇਕਿਨ ਇਹ ਦਰਵਾਜ਼ਾ ਤੇ ਟੁੱਟ ਭੱਜ ਗਿਆ, ਬਲਕਿ ਦਰਵਾਜ਼ੇ ਦਾ ਨਾਮੋ ਨਿਸ਼ਾਨ ਵੀ ਨਹੀਂ ਹੈਗਾ। ਹਾਂਜੀ ਭਾਦੂ ਜਦੋਂ ਵੇਖਿਆ ਤੇ ਕਿੱਥੇ ਕਿੱਥੇ ਦਰਵਾਜ਼ਾ ਲੱਗਾ ਸੀ? ਹਾਂਜੀ ਦਰਵਾਜ਼ੇ ਕਿੱਥੇ ਕਿੱਥੇ ਲੱਗੇ? ਦਰਵਾਜ਼ੇ ਨਹੀਂ ਹਨ ਲੱਗੇ, ਇੰਜ ਗੋਲ ਬਣਾਏ, ਐਸਾ ਹੀ ਨਿਸ਼ਾਨ ਸਨ। ਐਸੇ ਨਿਸ਼ਾਨ ਸਨ, ਦਰਵਾਜ਼ੇ ਨਹੀਂ। ਉਂਝ ਮਤਲਬ ਸਹੀ ਸਨ? ਹਾਂਜੀ ਬਿਲਕੁਲ ਹੈ ਸਹੀ ਸਨ, ਹੈ ਸਹੀ ਸਨ। ਵਾਹ, ਤੁਸੀਂ ਖੇਡਦੇ ਹੁੰਦੇ ਇੱਥੇ ਆ ਕੇ? ਹਾਂਜੀ। ਇਹ ਜਨਾਬ ਤੁਹਾਨੂੰ ਹੁਣ ਬਾਹਰੋਂ ਥੋੜੇ ਜਿਹੇ ਵਿਖਾਲਦੇ ਆ। ਇਹ ਦੇਖੋ ਇਹ ਜੀ ਮੰਗਲ ਸਿੰਘ ਦੀ ਮੜੀ ਹੈਗੀ ਏ ਸਮਾਧੀ, ਪਿੰਡ ਸਿਰਾਂ ਵਾਲੀ, ਜਿਹੜਾ ਕਿ ਬੜਾ ਵੱਡਾ ਸੰਧੂ ਸਰਦਾਰਾਂ ਦਾ ਪਿੰਡ ਸੀ। ਤੇ ਅੱਜ ਹੁਣ ਇੱਥੇ ਸਿਰਫ ਇਹ ਸਮਾਧੀ ਰਹਿ ਗਈ ਹੈ। ਤੇ ਜਾਂ ਜਿਹੜੇ ਕੁਝ ਬਾਕੀਆਤ ਇਹਨਾਂ ਦਾ ਮਹੱਲ ਜਿਹੜਾ ਹੁੰਦਾ ਸੀ ਨਾ,
ਸਿਰਾਮਾਲੀ ਵਾਲੇ ਸਰਦਾਰਾਂ ਦਾ ਉਹ ਏ। ਉਹਦੀ ਮੈਂ ਆਲਰੇਡੀ ਵੀਡੀਓ ਪਾ ਚੁੱਕਿਆ, ਉਹਦਾ ਲਿੰਕ ਤੁਹਾਨੂੰ ਮੈਂ ਡਿਸਕ੍ਰਿਪਸ਼ਨ 'ਚ ਦੇ ਦਾਂਗਾ, ਤੁਸੀਂ ਵੇਖ ਲੈਣਾ। ਤੇ ਆ ਮੰਗਲ ਸਿੰਘ ਉਹਨਾਂ ਦਾ ਘਰ ਜਿਹੜਾ ਸੀ ਉਹ ਕਿੰਨਾ ਹੁੰਦਾ ਸੀ, ਬਹੁਤ ਵੱਡਾ ਮਹੱਲ ਹੁੰਦਾ ਸੀ, ਪੂਰੇ ਇਲਾਕੇ 'ਚ ਨਹੀਂ ਸੀ ਇਸ ਤਰ੍ਹਾਂ ਦਾ। ਉਹ ਅਦਾਲਤ ਲਾਉਂਦੇ ਉਹਨਾਂ ਦੇ ਵੱਡੇ ਜਿਹੜੇ ਸਨ ਸਰਦਾਰ, ਉਹਨਾਂ ਦੇ ਜਿਹੜੇ ਚੇਤ ਸਿੰਘ ਗੁਰੀ ਜਾਂ ਉਹਨਾਂ ਦੇ ਜਿਹੜੇ ਹੋਰ ਵੱਡੇ ਬਜ਼ੁਰਗ ਸਨ ਨਾ, ਉਹ ਉਹਨਾਂ ਨੂੰ ਗੋਰੇ ਨੇ, ਅੰਗਰੇਜ਼ ਨੇ ਮੈਜਿਸਟ੍ਰੇਟ ਦੇ ਇਖਤਿਆਰਾਤ ਦਿੱਤੇ ਸਨ ਤੇ ਉਹ ਅਦਾਲਤ ਲਾਉਂਦੇ ਹੁੰਦੇ ਸਨ। ਇਹ ਦੇਖੋ ਹੁਣ 4 ਸਿਰ ਗੋਹੇ ਦਾ ਢੇਰ, ਕਿਉਂਕਿ ਕੀ ਕਹਿੰਦੇ ਨੇ ਜਦੋਂ ਹੁਣ ਰਿਹਾ ਹੀ ਕੋਈ ਨਹੀਂ। ਇਹ ਦੋਸਤ ਮੰਗਲ ਸਿੰਘ ਜਿਹੜਾ ਸੀ ਨਾ, ਇਹਨੂੰ ਬ੍ਰਿਟਿਸ਼ ਰਾਜ ਯਾਨੀ ਅੰਗਰੇਜ਼ ਦੌਰ ਦੇ ਵਿੱਚ ਨਾ ਮੇਜਰ ਲਾਂਸ ਜਿਹੜਾ ਹੈਗਾ ਸੀ ਨਾ, ਲਾਂਸ, ਉਹਨੇ ਰਚਨਾ ਦੁਆਬਾ ਦਾ ਜਿਹੜਾ ਨਾ ਉਹ ਅਦਾਲਤੀ ਅਫੀਸਰ ਮੁਕਰਰ ਕੀਤਾ ਸੀ। ਰਚਨਾ ਦੁਆਬ ਦਾ ਅਦਾਲਤੀ ਅਫੀਸਰ ਸੀ, ਯਾਨੀ ਅਦਾਲਤੀ ਇਖਤਿਆਰਾਤ ਵੀ ਹੈਗੇ ਸਨ। ਤੇ ਇਹ ਸਿਰਾਮਾਲੀ ਵਾਲਾ ਉਹ ਸਰਦਾਰ ਖਾਨਦਾਨ ਹੈ ਜਿਹੜਾ ਮੁਸਲਮਾਨੋਂ ਸਿੱਖ ਹੋਏ ਸਨ। ਹੋਇਆ ਤੇ ਅਮੂਮਨ ਪੰਜਾਬ 'ਚ ਇਹ ਹੀ ਹੈ ਕਿ ਬੜੇ ਐਸੇ ਘਰ ਸਨ ਜਿਹੜੇ ਸਿੱਖੋ ਮੁਸਲਮਾਨ ਹੋਏ ਨੇ, ਲੇਕਿਨ ਇਹ ਘਰ ਐਸਾ ਸੀ ਕਿ ਇਹਨਾਂ ਜਿਹੜਾ ਨਾ ਇਹਨਾਂ ਦਾ ਵੱਡੇ ਜਿਹੜੇ ਨਾ ਉਹ ਮੁਸਲਮਾਨ ਸਨ ਤੇ ਉਹ ਫਿਰ ਸਿੱਖ ਹੋਏ ਸਨ। ਇਹ ਹੁਣ ਜਨਾਬ ਤੁਸੀਂ ਦੇਖ ਸਕਦੇ ਹੋ, ਇਹਦੀ ਬੁਨਿਆਦਾਂ ਨੀਹਾਂ, ਇਹ ਕੋਲ ਦਰਖਤ ਹੈਗਾ। ਇਹ ਨਕਸ਼ਨਕਾਰੀ ਉੱਤੇ ਤੁਹਾਨੂੰ ਵਿਖਾਲਦੇ ਨੇ ਥੋੜੀ ਜਿਹੀ, ਦੇਖੋ ਜਨਾਬ, ਕੀ ਬਾਤ ਹੈ। ਕਿਹੜੀ ਤਸਵੀਰ ਜੀ? ਆਹੋ ਜੀ, ਇਹ ਵੇਖੋ, ਇਹ ਵਿੱਚ ਜੀ ਇਹ ਸਰਦਾਰਾਂ ਦੀ, ਇਹ ਕੋਈ ਮਹਾਰਾਜਾ ਬੈਠਾ ਤੇ ਇਹ ਪਿੱਛੇ ਮਹਾਰਾਣੀ ਹੈ। ਵਾਹ ਜੀ ਵਾਹ, ਮਹਾਰਾਜਾ ਤੇ ਮਹਾਰਾਣੀ ਆਂਦੇ ਨੇ। ਐਸਾਂ ਦੀਆਂ ਤਸਵੀਰਾਂ ਬੜੀਆਂ ਵਾਜ਼ਿਆ ਇੱਥੇ ਬਣੀਆਂ ਹੁੰਦੀਆਂ ਸਨ, ਰਾਜਾ ਮਹਾਰਾਜਾ ਦੀਆਂ। ਲੇਕਿਨ ਵਕਤ ਦੇ ਨਾਲ ਨਾਲ ਸਾਰੀਆਂ ਯਾਦਾਂ ਹੁਣ ਖਤਮ ਹੁੰਦੀਆਂ ਜਾ ਰਹੀਆਂ ਨੇ। ਇਹ ਇੱਕ ਯਾਦਗਾਰ ਸੀ ਜਿਹੜੀ ਮੈਂ ਕਿਹਾ ਕਿ ਆਪਣੇ ਦੋਸਤਾਂ ਨੂੰ ਹਮੇਸ਼ਾ ਦੀ ਤਰ੍ਹਾਂ ਮੇਰੀ ਕੋਸ਼ਿਸ਼ ਦੀ ਕੋਈ ਨਾ ਕੋਈ ਨਵੀਂ ਚੀਜ਼ ਦਿਖਾਲਾਂ, ਤੇ ਇਹ ਉਹ ਹੀ ਇੱਕ ਯਾਦਗਾਰ ਹੈ। ਜਿੱਦਾਂ ਇਹ ਦੇਖੋ ਤੁਹਾਨੂੰ ਵਿਊ ਵਿਖਾਲਿਆ ਜਾ ਰਿਹਾ। ਇੱਥੇ ਦੱਸਦੇ ਨੇ ਕਿ 2 ਮੜੀਆਂ ਹੋਰ ਹੁੰਦੀਆਂ ਸਨ, ਟੋਟਲ 3 ਨੇ ਇਸ ਏਰੀਏ ਦੇ ਵਿੱਚ। ਇੱਕ ਇੱਥੇ ਸੀ, ਇਹ ਤਾਂ ਮਲਬਾ ਪਿਆ, ਇਹ ਢਹਿ ਗਈ ਹੈ। ਇਹ ਦੇਖੋ ਨਾ ਛੋਟੀਆਂ ਇੱਟਾਂ ਪਈਆਂ, ਇਹ ਦੇਖੋ ਨਾਨਕਸ਼ਾਹੀ ਇੱਟ, ਇਹ ਸਾਰਾ ਮਲਬਾ ਉਹਦਾ ਪਿਆ। ਇਹ ਦੇਖੋ, ਇਹ ਦੇਖੋ ਜਨਾਬ ਉਹਦੀ ਬੁਨਿਆਦਾਂ, ਇੱਟਾਂ ਤੇ ਸਾਰਾ ਮਲਬੇ ਦਾ ਢੇਰ ਜਿਹੜਾ ਨਾ, ਇਹ ਦੇਖੋ। ਇਹ ਵੀ ਉਹਨਾਂ ਦੇ ਖਾਨਦਾਨ ਦੀ ਸਮਾਧੀ ਸੀ ਇੱਥੇ ਜੀ, ਜਿਹੜੇ ਕਿ ਹੁਣ ਇਹਦੇ ਅਸਾਰ ਹੀ ਰਹਿ ਗਏ ਨੇ। ਆਂਦੇ ਇੱਥੇ ਬਾਗ ਹੁੰਦਾ ਸੀ ਬੜਾ ਵੱਡਾ, ਉਹਦੇ 'ਚ ਬੜੇ ਤਰ੍ਹਾਂ ਦੇ ਬੂਟੇ ਲੱਗੇ ਹੁੰਦੇ ਸਨ, ਅੰਬਾਂ ਦੇ, ਅਮਰੂਦਾਂ ਦੇ, ਜਾਮਨੂੰ, ਬੇਰੀਆਂ, ਸੰਤਰੇ ਤੇ ਹੋਰ ਜਿੰਨੇ ਵੀ ਐਸਾਂ ਦੇ ਫਲ ਸਨ, ਸਭ ਦੇ ਉੱਤੇ ਨਾ ਉਹ ਲੱਗੇ ਹੁੰਦੀਆਂ ਸਨ ਇਹਨਾਂ ਉੱਤੇ। ਤੇ ਇਹ ਵੇਖੋ ਜਨਾਬ, ਇਹ ਤੁਹਾਨੂੰ ਥੋੜਾ ਜਿਹਾ ਮੈਂ ਗੁੰਮਤ ਵਿਖਾਲ ਦੇਣਾ। ਇਹਦੇ ਉੱਤੇ ਨਾ ਉੱਤੇ ਇਹ ਜਿਹਦੇ ਸਰੀਆ ਜਿਹਾ ਨਜ਼ਰ ਆ ਰਿਹਾ, ਇੱਥੇ ਪਿੱਤਲ ਦਾ ਲੱਗਾ ਹੁੰਦਾ ਸੀ ਬੜਾ ਨਾ ਖੂਬਸੂਰਤ, ਲੇਕਿਨ ਉਹ ਹੁਣ ਲੱਥ ਗਿਆ। ਇਹ ਦੇਖੋ ਇੱਥੇ ਆਲਾ ਵੀ ਇੱਕ ਬਣਿਆ ਦਾ, ਇਹ ਰੋਸ਼ਨਦਾਨ ਸੀ। ਇਹ ਜਨਾਬ ਵੇਖੋ ਤੁਸੀਂ, ਯਾਦਾਂ ਰਹਿ ਗਈਆਂ ਜੀ, ਇਹ ਵੀ ਮੁੱਕਦੇ ਜਾਣ ਡੀਆਂ ਨੇ। ਜਿਸ ਤਰ੍ਹਾਂ ਇਹਦੀ ਕੋਈ ਹਿਫਾਜ਼ਤ ਨਹੀਂ, ਢੱਟਦੀ ਜਾ ਰਹੀ ਹੈ, ਤੇ ਹੋ ਸਕਦਾ ਵੀ ਕਿਸੇ ਦਿਨ ਡਿੱਗ ਪਏ। ਇਹ ਉੱਤੋਂ ਠੀਕ ਹੈ ਤੇ ਥੱਲੇ ਬੁਨਿਆਦਾਂ ਦੀਆਂ ਮੁੱਕਦੀਆਂ ਜਾ ਰਹੀਆਂ ਨੇ। ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ ਤੇ ਪਿੰਡ ਸਿਰਾਮਾਲੀ। ਸਿਰਾਮਾਲੀ ਦੇ ਜਿਹੜਾ ਨਾ ਉਹ ਸਰਦਾਰ ਚੇਤ ਸਿੰਘ ਗੁਰੀ ਜਿਹੜੇ ਨਾ ਉਹਨੂੰ ਅਦਾਲਤ ਲਾਉਂਦੇ ਹੁੰਦੇ ਹਨ, ਉਹਨਾਂ ਦੀ ਅਦਾਲਤਾਂ ਦੇ ਅਸਾਰ ਅੱਜ ਵੀ ਮੌਜੂਦ ਨੇ। ਉਹ ਮੈਂ ਆਲਰੇਡੀ ਵੀਡੀਓ ਬਣਾ ਚੁੱਕਿਆ। ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਦਬਾ ਲਿਆ ਕਰੋ ਤਾਂ ਕਿ ਤੁਹਾਨੂੰ ਮੇਰੀ ਹਰ ਨਵੀਂ ਵੀਡੀਓ ਜਿਹੜੀ ਹੈ ਨਾ ਫੌਰੀ ਤੌਰ 'ਤੇ ਮਿਲ ਜੇ। ਅੱਛਾ, ਮੈਂ ਤੁਹਾਨੂੰ ਇਹ ਥੋੜ੍ਹਾ ਦੱਸਣਾ ਕਿ ਇਹ ਦੇਖੋ, ਇਹ ਦਰਖਤ ਹੋ ਗਿਆ, ਲੇਕਿਨ ਦਰਖਤ ਦੇ ਵਿੱਚ ਨਾਨਕਸ਼ਾਹੀ ਇੱਟਾਂ ਨੇ। ਇਹ ਦੇਖੋ, ਇਹ ਉੱਤੇ ਜੜ੍ਹਾਂ ਨੇ, ਵਿੱਚ ਸਾਰੀਆਂ ਇੱਟਾਂ ਨੇ। ਹੁਣ ਪਤਾ ਨਹੀਂ ਕਿੰਝ ਵਿੱਚ ਇੱਟਾਂ ਨੇ, ਇੱਥੇ ਕੀ ਸੀ ਕੀ ਨਹੀਂ। ਇਹ ਦੇਖੋ ਜੀ, ਲਓ ਜੀ ਦੋਸਤੋ, ਇਹ ਸੀ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਔਰੰਗਜ਼ੇਬ ਨੂੰ ਇਜਾਜ਼ਤ ਦਿਓ, ਇੱਕ ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਅੱਲਾ ਹਾਫਿਜ਼।